वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਸਿਆਸੀ ਕੈਦੀਆਂ ਦੇ ਇਸ਼ੂ ਦੇ ਉੱਪਰ ਜਿਹੜੀ ਵਿਚਾਰ ਚਰਚਾ ਹੈਗੀ ਆ ਉਹ ਕਰਾਂਗੇ। ਸਿੱਖ ਸਿਆਸੀ ਕੈਦੀ पिछले 1984 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਹੀ ਸਿੱਖ ਨਜ਼ਰਬੰਦ ਕਰ ਦਿੱਤੇ ਗਏ ਸਨ ਤੇ ਕਈ ਜਿਹੜੇ ਕੇਸ ਨੇ ਇੱਦਾਂ ਦੇ ਸਾਡੇ ਸਾਹਮਣੇ ਨੇ ਕਿ ਜਿਨ੍ਹਾਂ ਕੇਸਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾ ਹਜੇ ਤੱਕ ਨਹੀਂ ਕੀਤਾ ਗਿਆ। ਉਹ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਬੰਦ ਨੇ, ਰਾਜਸਥਾਨ ਦੇ ਵਿੱਚ ਤੇ ਹੋਰ ਸੂਬਿਆਂ ਦੇ ਵਿੱਚ ਇੱਦਾਂ ਦੇ ਕਈ ਕੇਸ ਸਾਡੇ ਸਾਹਮਣੇ ਆਏ ਸੀ। ਪਹਿਲੀ ਵਾਰ ਭਾਈ ਗੁਰਬਖਸ਼ ਸਿੰਘ ਵੱਲੋਂ ਜਦੋਂ ਭੁੱਖ ਹੜਤਾਲ ਰੱਖੀ ਗਈ ਸੀ ਤਾਂ ਉਦੋਂ ਇਹ ਜਿਹੜਾ ਕੇਸ ਹੈਗਾ ਉਹ ਸਾਡੇ ਸਾਹਮਣੇ ਆਇਆ ਸੀ ਸਿੱਖ ਸਿਆਸੀ ਕੈਦੀਆਂ ਦਾ। ਉਸ ਤੋਂ ਬਾਅਦ ਬਾਪੂ ਸੂਰਤ ਸਿੰਘ ਵੱਲੋਂ ਵੀ ਜਿਹੜੀ ਹੜਤਾਲ ਹੈਗੀ ਹੈ ਭੁੱਖ ਹੜਤਾਲ ਉਹ ਰੱਖੀ ਗਈ। ਇਸ ਇਸ਼ੂ ਦੇ ਉੱਪਰ ਇਸ ਨੂੰ ਮੁੱਖ ਰੱਖਦਿਆਂ ਤੇ ਅੱਜ ਜਦੋਂ ਅਸੀਂ ਲੇਟਲੀ ਦੇਖਦੇ ਹਾਂ ਤਾਂ ਸਰਬੱਤ ਖਾਲਸਾ 2015 ਵੱਲੋਂ ਥਾਪੇ ਗਏ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਇਨਸਾਫ ਮੋਰਚੇ ਦੀ ਸ਼ੁਰੂਆਤ ਕੀਤੀ ਗਈ ਸੀ 1 ਜੂਨ ਨੂੰ, ਲੰਘੇ ਮਹੀਨੇ ਦੀ 1 ਜੂਨ ਨੂੰ। ਸੋ ਉਹਨਾਂ ਦੀ ਜਿਹੜੀਆਂ ਮੰਗਾਂ ਸੀ ਉਹਦੇ ਵਿੱਚ ਇੱਕ ਅਹਿਮ ਮੰਗ ਸੀ ਕਿ ਜਿਹੜੇ ਸਿੱਖ ਸਿਆਸੀ ਕੈਦੀ ਨੇ ਉਹਨਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਨੇ ਉਹਨਾਂ ਨੂੰ ਕਾਨੂੰਨ ਦੇ ਤਹਿਤ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਜਾਵੇ। ਅੱਜ ਅਸੀਂ ਇਸ ਇਸ਼ੂ ਨੂੰ ਇਸ ਕਰਕੇ ਪਿਕ ਕੀਤਾ ਕਿਉਂਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਇਸ ਵਕਤ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਕਰਨਾਟਕਾ ਦੀ ਜਿਹੜੇ ਮੁੱਖ ਮੰਤਰੀ ਨੇ ਤੇ ਰਾਜਸਥਾਨ ਦੇ ਜਿਹੜੇ ਮੁੱਖ ਮੰਤਰੀ ਨੇ ਇਹਨਾਂ ਦੋ ਕੇਸਾਂ ਦੇ ਸੰਬੰਧੀ ਉਹਨਾਂ ਨੇ ਪੱਤਰ ਲਿਖਿਆ। ਕਰਨਾਟਕਾ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਗੁਰਦੀਪ ਸਿੰਘ ਖਹਿੜਾ ਦੇ ਜਿਹੜੀ ਹੈਗੀ ਹੈ ਰਿਹਾਈ ਦੇ ਲਈ ਕਿ ਗੁੱਡ ਕੰਡਕਟ ਦੇ ਆਧਾਰ ਦੇ ਉੱਤੇ ਉਹਨਾਂ ਨੇ ਪੱਤਰ ਲਿਖਿਆ ਕਿ ਨਜ਼ਰਸਾਨੀ ਕੀਤੀ ਜਾਵੇ। ਤੇ ਇੱਦਾਂ ਹੀ ਜਿਹੜਾ ਸੈਕੰਡ ਕੇਸ ਹੈਗਾ ਸਾਡੇ ਸਾਹਮਣੇ ਹਰਨੇਕ ਸਿੰਘ ਭੱਪ ਦਾ ਕੇਸ, ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੇ ਲਈ ਜਿਹੜਾ ਉਹਨਾਂ ਨੇ ਪੱਤਰ ਲਿਖਿਆ ਮੁੱਖ ਮੰਤਰੀ ਨੂੰ। ਸੋ ਇਹ ਕੇਸ ਜਦੋਂ ਅਸੀਂ ਦੇਖਦੇ ਹਾਂ ਇੱਕ ਇਸ਼ੂ ਦੇ ਉੱਪਰ ਕੀ ਮਾਇਨੇ ਰੱਖਦਾ ਤੇ ਜਿਹੜੇ ਪ੍ਰੈਜ਼ੈਂਟ ਸਰਕਮਸਟੈਂਸਿਸ ਹੈਗੇ ਆ, ਬਰਗਾੜੀ ਦਾ ਇਸ਼ੂ, ਬਰਗਾੜੀ ਇਨਸਾਫ ਮੋਰਚੇ ਦੀ ਗੱਲ ਹੋਵੇ ਤੇ ਖਾਸ ਤੌਰ ਤੇ ਸਿੱਖ ਸਿਆਸੀ ਕੈਦੀਆਂ ਦੇ ਉੱਪਰ ਜਿਵੇਂ ਦਾ ਸਰਕਾਰੀ ਰਵੱਈਆ ਰਿਹਾ, ਸੋ ਇਹ ਜਿਹੜਾ ਮੂਵ, ਇਹ ਜਿਹੜਾ ਕਦਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕਿਆ ਗਿਆ, ਇਹਦੇ ਤੇ ਉਹ ਕਿੰਨਾ ਕੁ ਸੰਜੀਦਗੀ ਨਾਲ ਕੰਮ ਕਰ ਰਹੇ ਨੇ ਜਾਂ ਇਹਦੀਆਂ ਜਿਹੜੀਆਂ ਪੋਲੀਟੀਕਲ, ਸਿਆਸੀ ਤੇ ਕਾਨੂੰਨੀ ਇੰਪਲੀਕੇਸ਼ਨਸ ਕੀ ਨੇ, ਉਹਦੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਲੁਧਿਆਣਾ ਤੋਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਜੁੜੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਸੁੰਧਰਾ ਰਾਜੇ ਤੇ ਕੁਮਾਰ ਸਵਾਮੀ ਸਾਹਿਬ ਨੂੰ ਜਿਹੜਾ ਇਹ ਪੱਤਰ ਲਿਖਿਆ ਗਿਆ ਹੈ, ਆਪਣੇ ਭੱਪ ਸਾਹਿਬ ਦੀ ਜਿਹੜੀ ਟ੍ਰਾਂਸਫਰ ਦੀ ਗੱਲ ਕੀਤੀ ਗਈ ਹੈ ਤੇ ਗੁਰਦੀਪ ਸਿੰਘ ਖਹਿੜਾ ਨੂੰ ਅਰਲੀ ਰਿਲੀਜ਼ ਕਰਨ ਦੀ ਜਿਹੜੀ ਗੱਲ ਹੈਗੀ ਹੈ ਉਹ ਕੀਤੀ ਗਈ ਹੈ, ਮੰਗ ਕੀਤੀ ਗਈ ਹੈ। ਇਹਦੇ 'ਚ ਸਵਾਲ ਇਹੀ ਉੱਠਦਾ ਹੈ ਕਿ ਜਦੋਂ ਅਸੀਂ ਪਿਛਲਾ ਵਰਤਾਰਾ ਦੇਖਦੇ ਹਾਂ, ਤੁਸੀਂ ਇਹਨਾਂ ਕੇਸਾਂ ਦੇ ਨਾਲ ਵੀ ਸੰਬੰਧਿਤ ਹੋ, ਮੈਂ ਥੋੜ੍ਹਾ ਜਿਹਾ ਵੇਰਵਾ ਵੀ ਚਾਹੂੰਗਾ ਪਿਛੋਕੜ ਬੈਕਗਰਾਊਂਡ ਦੇ ਵਿੱਚ ਜਿਹੜੇ ਦਰਸ਼ਕ ਇਸ ਕੇਸ ਨੂੰ ਨਹੀਂ ਫੋਲੋ ਕਰ ਸਕੇ ਉਹਨਾਂ ਦੇ ਲਈ, ਪਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਕਦਮ ਹੈ ਉਹਦੇ 'ਤੇ ਸਵਾਲ ਉੱਠਦਾ ਵੀ ਉਹ ਕਿੰਨੇ ਕੁ ਸੰਜੀਦਾ ਹੈਗੇ ਆ ਇਸ ਇਸ਼ੂ ਨੂੰ ਲੈ ਕੇ। ਨਾਲ ਹੀ ਅਸੀਂ ਕਿਉਂਕਿ ਦੇਖਦੇ ਹਾਂ ਕਿ ਜਿਹੜੀ ਅਦਾਲਤ ਹੈਗੀ ਉਹਦੇ ਵੱਲੋਂ ਪਹਿਲਾਂ ਵੀ ਕਰਨਾਟਕ ਦੀ ਸਰਕਾਰ ਤੱਕ ਪਹੁੰਚ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਡਿਨਾਈ ਕਰ ਦਿੱਤਾ ਗਿਆ ਸੀ ਅੰਡਰ ਕਰੰਟ ਸਰਕਮਸਟੈਂਸਿਸ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ, ਕਿੰਨਾ ਕੁ ਸੰਜੀਦਾ ਲੱਗਦਾ ਇਹ ਕੈਪਟਨ ਅਮਰਿੰਦਰ ਸਿੰਘ ਦਾ ਕਦਮ? ਦੇਖੋ ਜਿਹੜੀ ਮੰਡੀ ਸਿੰਘਾਂ ਦਾ ਮਸਲਾ ਪਿਛਲੇ 3-4 ਸਾਲਾਂ ਦੇ ਉੱਤੇ ਜਿਹੜਾ ਜ਼ਿਆਦਾ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਹੈ ਤਾਂ ਇੱਕ ਬੜਾ ਪੁਰਾਣਾ ਇਸ਼ੂ ਹੈਗਾ। ਕੋਈ ਨਾ ਕੋਈ ਅਦਾਲਤਾਂ ਦੇ ਰਾਹੀਂ ਵੀ ਬੰਦੇ ਰਿਹਾ ਹੁੰਦੇ ਨੇ ਤੇ ਕਈ ਅਜੇ ਤੱਕ ਨਹੀਂ ਰਿਹਾ ਹੋਏ ਨੇ, ਜਿਵੇਂ ਭਾਈ ਲਾਲ ਸਿੰਘ ਭੁੱਲਰ ਸਾਹਿਬ ਦੀ ਹੈਗੀ, ਜਿਵੇਂ ਹੁਣ ਜੇ ਸਪੈਸੀਫਿਕ ਇਕੱਲੇ ਕੇਸ ਦੀ ਉੱਦਾਂ ਦਾ ਗੱਲ ਕੀਤੀ ਜਾ ਸਕਦੀ ਹੈ ਸਮੇਂ ਦੀ ਉਹਦੇ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਵਿਚਾਰ ਲਵਾਂਗੇ। ਹਰਨੇਕ ਸਿੰਘ ਭੱਪ ਦਾ ਹੀ ਲਾਓ ਆਦਾ ਜੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਹਰਨੇਕ ਸਿੰਘ ਉਹਨਾਂ ਦੀ ਮਾਤਾ ਵੱਲੋਂ ਜਿਹੜਾ ਡੀਜੀ ਜੇਲ੍ਹਾਂ ਨੂੰ
जयपुर वाले डी जी जेलों में कहा गया कि मैं मिल नहीं सकती, क्योंकि एक कानून हैगा, ट्रांसफर ऑफ प्रिजनर एक्ट हैगा, जिहदे तहत जिहड़ा भी बंदी जदों ओहदी सारी अपील दलील किसी केस दे विच मुक जांदी हैगी आ तां फिर ओह अपनी होम स्टेट दे विच आ सकदा, जिहदे तहत भाई लाल सिंह 1999 दे विच आए सीगे, प्रोफैसर दंदरपाल सिंह भुल्लर 2015 च आए, कुलदीप सिंह खेड़ा आए। तो एक कानून हक हैगा हरेक कैदी का कि अपनी स्टेट दे विच प्रबंधित जेल दे विच जाना, ते ओह भी अपने घर दे लागे जिहड़ी जेल होवे। दूजी गल हैगी भी इंटरनैशनल कैदी भी जिहड़े ऑलरेडी नाभा जेल दे विच जदों असीं थोड़ा समा सीगे तां उदों इंग्लैंड दे विच इंग्लैंड च क्राइम करके किसी सिख नूं पंजाबी नूं सज़ा होई तां ओह सज़ा कट्टण दी बाबत इंटरनैशनल ट्रीटी दे तहत ओह इंग्लैंड की जुर्म की सजा वो पंजाब कट के फिर रिहा होगा। ये कोई सान नहीं हैगा कि उन्हें पत्र लिखता या उन्हें ट्रांसफर कराती। एक कानून हक हैगा हरेक कैदी का अपनी होम स्टेट दे विच जाके जिहड़ी सजा कटनी। सो हरनेक सिंह भप्प दा आ रहा ही इस साल के शुरू तो पहले ही ये प्रोसैस चलता सी। बरगारी मोर्चे तो बाद उन्होंने तट फट करके अपने नाभा जेल वालों लगभग मई महीने के जी उन्होंने NOC देती सी कि जे हरनेक सिंह भप्प नूं नाभा जेल शिफ्ट करता जाए तो सानू कोई इतराज नहीं। नाभा जेल सुप्रेंट वालों मई महीने के NOC मिलती। हाँ, बरगारी मोर्चे तो बाद वो थोड़ी प्रक्रिया तेज हो गई। DG जेलों ने जी DG जेलों पंजाब ने DG जेलों उन्होंने अपने जयपुर में भेजता। हम सारा प्रोसैस उत्थे रुकिया हुआ। DG जेलों जयपुर ने मुख्यमंत्री ऑफिस होम डिपार्टमेंट में जी क्लीयरेंस लैन लई भेजी हुई, जिहदे संबंध में कैप्टन अमरिंदर सिंह ने ये दित्ती। कुलदीप सिंह खेड़ा की हुण एज पर न्यूज़ 2 उम्र कैदा लिखियां हुई, जबकि ऑलरेडी शीला दीक्षित गवर्नमेंट के टाइम दिल्ली वाले केस चों उदों क्लीन क्लोज रिलीज मिल गई हुई है कुलदीप सिंह खेड़े नूं। ते उत्थे जिहड़ा हुण कर्नाटका सरकार का हैगा मसला, पहला ऑलरेडी हुण महीना पहला कर्नाटका सरकार ने रिजैक्ट किया हैगा ओहदा रिहाई का नक्शा 1.5 महीना पहला। तो उदों ही इन्हों कार्रवाई करनी चाहिए सी। हुण सिर पई आके उत्ते ये कीती। पर मैं हाँ जिवें हुण प्रोफैसर दंदरपाल सिंह भुल्लर की दिल्ली सरकार केजरीवाल सरकार ने एक दो बार नुमाइंदे भेज के पंजाब सरकार ने कहा भी तुसीं भाई भेजो रिपोर्ट थल्लों जी, असीं जिहड़ा उहदा सेंटेंस रिव्यू बोर्ड पैंदा उहदे विच विचारनी है। इन्हां भेजी नहीं। कमिश्नर अमरसाह भी दब के बैठा रहा फाइल। उन्होंने किन्ने सियासी लोगों के राही अमरिंदर सिंह नूं क्या कहाया गया, लॉबिंग की गई। सियासी लोगों ने कहने के बावजूद भी कमिश्नर ने जी रिकमेंडेशन करके पहला फेल करता, फिर उन्होंने फिर रिपोर्ट सही की, हम फाइल दब के बैठा। तो ये मंशा जी सही नहीं हैगी। सिर्फ गोंगलूआं तो मिट्टी झाड़न वाली गल आ। जी होर डिटेल आइए तो पिछली सरकार के टाइम सुखबीर बादल के टाइम भी हुण भी मैं लीगल रिप्रजेंटेटिव गया सी, सुखबीर बादल नूं मिलिया सी, सुरेंद्र बाजवे ते अपने जेल मंत्री रंधावा साहब नूं मिलिया सी। ते उहदे विच जिहड़ा इन्हां नूं दस्सिया सी कि तुसीं जिहड़े बाहरले कैदी हैगे उन्हां नूं रिहा नहीं कर सकदे, तुसीं उन्हां नूं परमानेंट पैरोल दे दिओ। राजस्थान दे विच ऑलरेडी प्रोविजन हैगी आ। इत्थे अपने 21 दिन 42 दिन या 83 दिन की पैरोल की प्रोविजन आ कि तुसीं इहनूं 3 फर्दर ऑर्डर पैरोल कर दिओ जिन्हां ने 14-14 साल कट्टे आ। वर्बली ये गल मन्नी भी हैगी है, सारा दिखावा भी आई है, पर हुण पता नहीं किस वजह करके जां इहदे इशारे दे नाल ओह गल तो फिर लग्गिया भी शायद बैक स्टैप कर रहे आ। ते हुण जिहड़ा गोंगलूआं तो मिट्टी जां अखां दा सलावा वाली चिट्ठी लिखी है। चिट्ठी लिखण दे नाल कुछ नहीं हुंदा। उहदियां चिट्ठियां बादल ने बहुत लिखियां। ਜਦੋਂ ਕਿਸੇ ने RTI पाई होम मिनिस्ट्री तो भी बादल साहब ने किहा जी मंगी कहते बादल ने कभी सानूं चिट्ठी होई नहीं दी। तो ये चिट्ठियां खतो खताब हैगा। ये नालों प्रैक्टिकली जिहड़ा होना चाहिए हरनेक सिंह भप्प दा महीना पहला उत्थे पहुंच चुकिया। सो ट्रांसफर करनी तो ठीक है राजस्थान सरकार ने करनी है, पर ये जिहड़ा हुण सिख सियासी कैदियां दा मुद्दा हैगा ये वाकई वोट राजनीति का बन चुकिया है मुद्दा। हम सेंट्रल एजेंसियां सेंट्रल गवर्नमेंट भी इन्वॉल्व हो गई तो ये वोट राजनीति के तहत ही किसी लैन देन के कोई फाइनलाइज निकलना है।
ਜੀ ਮਨਜਪੁਰ ਸਾਹਿਬ, ਜਿਵੇਂ ਤੁਸੀਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਗੱਲ ਕਰਦੇ ਹੋ ਵੀ ਇਹ ਜਿਹੜਾ ਕਦਮ ਚੁੱਕਿਆ ਗਿਆ ਇਹ ਮਹਿਜ਼ ਇੱਕ ਆਲਰੇਡੀ ਇਨ ਪ੍ਰੋਸੈਸ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਉੱਪਰ ਹੀ ਪੱਤਰ ਲਿਖ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਸੋ ਜਦੋਂ ਅਸੀਂ ਬਰਗਾੜੀ ਜਿਹੜਾ ਇਨਸਾਫ ਮੋਰਚਾ ਹੈਗਾ ਉਹਦੀ ਗੱਲ ਕਰਦੇ ਆ ਜਾਂ ਜਿਵੇਂ ਮੀਡੀਆ ਦੇ ਵਿੱਚ ਇਹਨੂੰ ਨਾਲ ਜੋੜ ਕੇ ਪੇਸ਼ ਕੀਤਾ ਗਿਆ ਤਾਂ ਇੱਕ ਹਿਸਾਬ ਨਾਲ ਇਹ ਨਜ਼ਰ ਆਉਂਦਾ ਹੈ ਵੀ ਬਰਗਾੜੀ ਮੋਰਚਾ ਜਿਹੜਾ ਲੱਗਿਆ ਉਹਦੇ ਕਰਕੇ ਜਿਹੜੀ ਪ੍ਰੋਸੈਸ ਹੈਗੀ ਹੈ ਉਹ ਤੁਰ ਰਹੀ ਹੈ। ਤੁਸੀਂ ਇਹਦੇ ਨਾਲ ਕਿੰਨੇ ਕੁ ਸਹਿਮਤ ਹੋ? ਇਹਦਾ ਮਤਲਬ ਵੀ ਇਹ ਆਲਰੇਡੀ ਇੱਕ ਆਨਗੋਇੰਗ ਪ੍ਰੋਸੈਸ ਹੈਗਾ, ਬਰਗਾੜੀ ਮੋਰਚੇ ਦੀ ਇਹਦੇ ਵਿੱਚ ਕੋਈ ਵੀ ਸਕਸੈਸ ਨਹੀਂ ਹੈਗੀ। ਦੇਖੋ ਉਹਦੇ ਵਿੱਚ ਇੱਕ ਪ੍ਰੈਸ਼ਰ ਤਾਂ ਹੁੰਦਾ ਹੀ ਆ, ਜਾਂ ਬੰਦੇ ਬੈਠੇ ਹੈਗੇ ਆ ਉੱਥੇ ਜਿਹੜੇ ਸੰਗਤਾਂ ਜਾ ਰਹੀਆਂ ਹੈਗੀਆਂ ਆ ਰਹੀਆਂ ਹੈਗੀਆਂ, ਪਰ ਇਹਦੇ ਵਿੱਚ ਇਹ ਆਲਰੇਡੀ ਡਿਊ ਆ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਪ੍ਰੋਸੈਸ। ਠੀਕ ਹੈ, ਐਜ਼ ਪਰ ਰੂਲ ਜਦੋਂ ਕੋਈ ਕੰਮ ਨਹੀਂ ਕਰਨਾ ਉਹਦੇ 'ਚ ਉਹ ਰੂਲਸ ਰੈਗੂਲੇਸ਼ਨ ਜਿਹੜੇ ਆ ਲਿਆ ਕੇ ਵਿੱਚ ਉਹਨਾਂ ਦਾ ਰਿਕਾ ਜਦੋਂ ਕਰਨਾ ਤਾਂ ਫਿਰ ਉਹ ਤਾਂ 88 ਸਾਲੀ ਵੀ ਬੰਦੇ ਛੱਡਿਆ, ਸਾਡੇ ਬੰਦੇ 20-25 ਸਾਲ ਬਾਅਦ ਜੇ ਰੂਲ ਆਫ ਲਾ ਕੁਆਲਿਟੀ ਬਿਫੋਰ ਲਾ ਹੈਗਾ ਤੇ ਫਿਰ ਤੁਸੀਂ ਦੱਸੋ ਵੀ ਇਹਨਾਂ ਬੰਦੀ ਸਿੱਖਾਂ ਤੋਂ ਇਲਾਵਾ ਕੋਈ ਹੋਰ ਕਤਲ ਕੇਸ ਵਾਲਾ ਬੰਦਾ ਕੋਈ ਇੰਨੇ ਸਮਿਆਂ ਤੋਂ ਜੇਲ੍ਹ 'ਚ ਬੈਠਾ ਹੈਗਾ? ਕੋਈ 8 ਸਾਲ ਨਹੀਂ, ਕੋਈ 10 ਸਾਲ ਨਹੀਂ, ਕੋਈ 12 ਕੋਈ 14, ਕੋਈ ਛੁੱਟ ਜਾਂਦਾ ਹੈਗਾ। ਤੇ ਫਿਰ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਹੈਗੇ ਆ ਜਾਂ ਕਿਸੇ ਘੱਟ ਗਿਣਤੀਆਂ ਨਾਲ ਸੰਬੰਧਿਤ ਬੰਦੇ ਆ ਉਹਨਾਂ ਨੂੰ ਫਿਰ ਇਹ ਕਿਉਂਕਿ ਮੁੱਦਾ ਮੈਂ ਜਿਵੇਂ ਕਿਹਾ ਇਹ ਤਾਂ ਹੁਣ ਕ੍ਰੈਡਿਟ ਲੈਣ ਦਾ ਮੁੱਦਾ ਰਹਿ ਗਿਆ ਵੀ ਹਾਂ ਸਿੱਖਾਂ ਪ੍ਰਧਾਨ ਕਿਹਨੇ ਕੀਤਾ? ਕੈਪਟਨ ਸਾਹਿਬ ਨੇ ਕੀਤਾ ਜਾਂ ਮੋਦੀ ਨੇ ਕੀਤਾ ਜਾਂ ਬਾਦਲ ਸਾਹਿਬ ਕਰਦੇ ਰਹਿ ਗਏ ਵੀ ਉਹਨਾਂ ਨੂੰ ਲੱਗਿਆ ਵੀ ਮੇਰੀ ਜੇ ਮੈਂ ਇਹਨਾਂ ਨੂੰ ਉਹਨਾਂ ਦੀ ਧਰਮ ਮੁਤਾਬਕ ਦੀ ਟੈਰਰਿਸਟ ਛੱਡਤੇ ਤਾਂ ਹਿੰਦੂ ਨਾਰਾਜ਼ ਹੋ ਜਾਣਗੇ ਵੀ ਤੁਸੀਂ ਕਿਉਂ ਛੱਡਤੇ। ਇਹਦੇ ਵਿੱਚ ਇਹ ਵੀ ਕੈਪਟਨ ਸਾਹਿਬ ਹੋ ਸਕਦਾ ਜਾਂ ਰੰਧਾਵਾ ਜਾਂ ਬਾਜਵਾ ਸਾਹਿਬ ਦਾ ਪਰਸਨਲ ਉਹਨਾਂ ਨੂੰ ਲੱਗਦਾ ਉਹ ਵੀ ਹੋਣਾ ਚਾਹੀਦਾ ਬਤੌਰ ਸਿੱਖ। ਪਰ ਜਿਹੜੀ ਬਿਊਰੋਕ੍ਰੇਸੀ ਬੈਠੀ ਹੈ, ਜਿਹੜੇ ਪੁਲਿਸ ਅਫਸਰ ਬੈਠੇ ਆ ਜਿਹੜੇ ਨਿੱਜੀ ਤੌਰ ਦੇ ਉੱਤੇ ਵੈਰ ਰੱਖਦੇ ਆ ਸਿੱਖ ਖਾਲਸਿਆਂ ਨਾਲ ਜਿਹੜੇ 20-25-30 ਸਾਲ ਪਹਿਲਾਂ ਤੋਂ ਜੇਲ੍ਹਾਂ 'ਚ ਬੈਠੇ ਆ, ਸੋ ਉਹ ਵਿੱਚ ਰਿਕਾ ਲਾ ਦਿੰਦੇ ਆ। ਇਹ ਗੱਲ ਤਾਂ ਸੁਰਿੰਦਰ ਬਾਜਵਾ ਜੀ ਨੇ ਵੀ ਕਹੀ ਉੱਥੇ ਬਰਗਾੜੀ ਮੋਰਚੇ ਤੇ ਜਿਹੜੀ ਕਮੇਟੀ ਨਾਲ ਗੱਲ ਹੋਈ ਉਹਨਾਂ ਦੇ ਮੈਂਬਰ ਨਾਲ ਗੱਲ ਹੋਈ ਸੀ ਮੇਰੀ ਵੀ ਉਹਨਾਂ ਦਾ ਕਹਿਣਾ ਵੀ ਸਾਨੂੰ ਤਾਂ ਪੁਲਿਸ ਵਾਲੇ ਤੇ ਬਿਊਰੋਕ੍ਰੇਸੀ ਨਹੀਂ ਗਾ ਦਿੰਦੀ। ਉਹ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਕਹੋ ਵੀ ਤੁਸੀਂ ਉੱਤੇ ਇੱਕ DGP ਉੱਤੇ ਆ, ਇਹਨਾਂ ਨੂੰ ਇੰਟੈਲੀਜੈਂਸ ਦੇ ਯਾਨੀ ਕਿ ਜਾਂ ਜਿਹੜੇ ਦੂਜੇ ਪੁਲਿਸ ਅਫਸਰ ਹਾਈ ਪੁਲਿਸ ਅਫਸਰ ਉਹੀ ਐਸੀਆਂ ਇਨਪੁਟਸ ਦਿੰਦੀਆਂ ਨੇ ਜਿਵੇਂ ਹੁਣ ਤੁਸੀਂ ਲਾਓ ਰਵਨੀਤ ਬਿੱਟੂ ਆ ਜਿਹੜੀ ਹੁਣ ਇਹ ਆਫ ਦੀ ਰਿਕਾਰਡ ਗੱਲ ਹੈਗੀ ਆ ਵੀ ਰਵਨੀਤ ਬਿੱਟੂ ਭਾਈ ਹਵਾਰੇ ਨੂੰ ਸ਼ਿਫਟ ਕਰਨ ਦੇ ਵਿੱਚ ਸਹਿਮਤ ਨਹੀਂ ਹੈਗਾ, ਇਸ ਕਰਕੇ ਕੈਪਟਨ ਸਾਹਿਬ ਉਹਦੇ ਲਈ ਹਮ ਨਹੀਂ ਭਰ ਰਹੇ। ਇਹ ਹੁਣ ਦੱਸੋ ਇਹ ਕੋਈ ਰੂਲ ਨਹੀਂ ਹੈਗਾ, ਪਰ ਜਿਹੜੀ ਪੋਲੀਟੀਕਲੀ ਹੈਗੀ ਵੀ ਬਿੱਟੂ ਨਾਲ ਨਾਰਾਜ਼ ਹੋ ਗਏ ਰਵਨੀਤ ਬਿੱਟੂ ਜੇ ਕੈਪਟਨ ਹਵਾਰੇ ਨੂੰ ਉੱਥੇ ਸ਼ਿਫਟ ਕਰਤਾ। ਹਾਂ, ਸੋ ਭਾਈ ਜਗਤਾਰ ਸਿੰਘ ਹਵਾਰੇ ਦੀ ਟ੍ਰਾਂਸਫਰ ਲਈ ਬਿੱਟੂ ਦੀ ਸਹਿਮਤੀ ਕੈਪਟਨ ਸਾਹਿਬ ਚਾਹੁੰਦੇ ਆ। ਉੱਤੇ ਦਬਾਅ ਵੀ ਆ ਕਿਉਂਕਿ ਜਿਹੜੇ ਹਿੰਦੂ ਵੋਟ ਬੈਂਕ ਨੂੰ ਸਿੱਖ ਅੱਤਵਾਦੀਆਂ ਦੇ ਦਹਿਸ਼ਤ ਪਾ ਕੇ ਕੰਸੋਲੀਡੇਟ ਕਰਦੇ ਆ, ਉਹੀ BJP ਦੀ ਪਾਲਿਸੀ ਰਹੀ ਹੈ ਇੰਡੀਆ ਦੇ ਵਿੱਚ, ਉਹੀ ਕਾਂਗਰਸ ਦੀ ਪਾਲਿਸੀ ਰਹੀ ਹੈ। ਸੋ ਇਹ ਮੁੱਦਾ ਇੱਕ ਪੋਲੀਟੀਕਲ ਗੇਮ ਬਣ ਗਿਆ। ਸਿੱਖਾਂ ਨੂੰ ਜੇਲ੍ਹ 'ਚ ਰੱਖ ਕੇ ਵੋਟਾਂ ਵੱਧ ਮਿਲਣਗੀਆਂ ਜਾਂ ਸਿੱਖਾਂ ਨੂੰ ਛੱਡ ਕੇ ਸਿੱਖਾਂ ਦੀਆਂ ਵੋਟਾਂ ਨੂੰ ਕੰਸੋਲੀਡੇਟ ਕੀਤਾ ਜਾਵੇ। ਇਸ ਪੋਲਿਟਿਕਸ ਦੇ ਵਿੱਚ ਹੀ ਜਿਹੜੀ ਸਿਆਸੀ ਬੰਦੀ ਸਿੰਘਾਂ ਦੀ ਜਿਹੜੀ ਆ ਉਹ ਰਿਹਾਈ ਲੱਗ ਰਹੀ ਹੈਗੀ ਆ। ਜਿਵੇਂ ਭਾਈ ਲਾਲ ਸਿੰਘ ਦੀ ਗੱਲ ਕਰੀਏ, ਭਾਈ ਲਾਲ ਸਿੰਘ ਦਾ ਇਹ ਕੈਪਟਨ ਅਮਰਿੰਦਰ ਸਿੰਘ ਦਾ ਇਸ ਗੱਲੋਂ ਮੈਂ ਇਸ ਸਪੈਸੀਫਿਕ ਕੇਸ ਵੱਲੋਂ ਭਾਈ ਲਾਲ ਸਿੰਘ ਦਾ ਬਾਦਲ ਸਾਹਿਬ 1.5 ਸਾਲ ਫਾਈਲ ਦੱਬੀ ਬੈਠੇ ਨੇ ਭਾਈ ਲਾਲ ਸਿੰਘ ਦੀ ਕਮੈਂਟ ਕਰਕੇ ਯੂਨੀਅਨ ਹੋਮ ਮਿਨਿਸਟਰੀ ਨੂੰ ਭੇਜਿਆ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਜਨਵਰੀ ਦੇ ਵਿੱਚ ਇਸੇ ਰਿਕਮੈਂਡੇਸ਼ਨ ਕਰਕੇ ਯੂਨੀਅਨ ਹੋਮ ਮਿਨਿਸਟਰੀ ਨੂੰ ਭੇਜਤਾ। ਹੁਣ ਯੂਨੀਅਨ ਹੋਮ ਮਿਨਿਸਟਰੀ ਦੱਬੀ ਬੈਠੀ ਹੈ ਪਿਛਲੇ 6-7 ਮਹੀਨਿਆਂ ਤੋਂ ਭਾਈ ਕੋਈ ਉਹਦੇ ਤੇ ਫੈਸਲਾ ਹੀ ਨਹੀਂ ਕਰ ਰਹੇ। ਯੂਨੀਅਨ ਹੋਮ ਸੈਕਟਰੀ ਦੇ ਬੈਂਚ ਦੇ ਉੱਤੇ ਭਾਈ ਭਾਈ ਲਾਲ ਸਿੰਘ ਦੀ ਗਈ ਸੀ, ਚਾਹੇ ਤੇ ਅੱਜ ਰਿਹਾਈ ਹੋ ਸਕਦੀ ਹੈ। ਪਰ ਹੋ ਸਕਦਾ BJP ਦੀ ਪਾਲਿਸੀ ਹੋਊਗੀ 2019 ਦੀ ਇਲੈਕਸ਼ਨ ਤੇ ਥੋੜਾ ਜਿਹਾ ਲਾਗੇ ਹੋਰ ਲਾਗੇ ਲੈ ਆਈਏ, ਛੱਡ ਕੇ ਸਿੱਖਾਂ ਨੂੰ ਕਹੀਏ ਵੀ ਦੇਖੋ ਅਸੀਂ ਕਿੱਦਾਂ ਤੁਹਾਡੇ ਦੇ ਹਿਸਾਬ ਕੀਤਾ ਸਾਨੂੰ ਵੋਟਾਂ ਪਾਓ। ਉਹਦੇ ਲਈ ਉਹ ਕ੍ਰੈਡਿਟ ਬਾਦਲ ਨੂੰ ਦੇਣਾ ਤਾਂ ਫਿਰ ਉਹ ਬਾਦਲ ਦਾ ਹੀ ਜੇ ਬਾਦਲ ਨਾਲ ਗੱਠਜੋੜ ਰਹੂਗਾ ਜਾਂ ਹੈਗਾ ਅੱਜ ਦੀ ਤਰੀਕ ਤਾਂ ਉਹ ਦੱਸਿਆ ਜਾਊਗਾ ਵੀ ਬਾਦਲ ਸਾਹਿਬ ਦੇ ਕਹਿਣ ਤੇ ਹੀ ਛੱਡਿਆ। ਤੇ ਜੇ ਨਹੀਂ ਤੇ ਫਿਰ ਕੈਪਟਨ ਸਾਹਿਬ ਉਹਨੂੰ ਪਰਮਾਨੈਂਟ ਪਰੋਲ ਦੇਣਗੇ। ਜੇ ਪਰਮਾਨੈਂਟ ਪਰੋਲ ਵੀ ਕੈਪਟਨ ਸਾਹਿਬ ਨੇ ਦੇਣੀ ਆ ਉਹ ਵੀ ਫਿਰ ਜਿੰਨਾ ਚਿਰ ਤੱਕ ਸੈਂਟਰ ਏਜੰਸੀਆਂ ਨਹੀਂ ਉਹਨਾਂ ਨੂੰ ਹਾਮੀ ਭਰਦੀਆਂ। ਸੋ ਇਹ ਸਾਰੀ ਗੇਮ ਜਿਹੜੀ ਕ੍ਰੈਡਿਟ ਗੇਮ ਦੇ ਵਿੱਚ ਆ ਵੀ ਉਹਦਾ ਕ੍ਰੈਡਿਟ ਕਿਹਨੂੰ ਮਿਲਣਾ ਵੀ ਕਿਹਨੇ ਛਡਾਇਆ। ਪਰ ਇਹ ਜਿਹੜਾ ਪ੍ਰੋਸੈਸ ਆ ਰਹੀਆਂ ਦਾ ਆਲਰੇਡੀ ਡਿਊ ਕੀਤਾ ਹੋਇਆ, ਇਹਨੂੰ ਅਹਿਸਾਨ ਕਰਕੇ ਸਿੱਖਾਂ ਦੇ ਸਿਰ ਦੇ ਉੱਤੇ ਜਿਹੜਾ ਉਹ ਕਰਨ ਦੇ ਯਤਨ ਕੀਤੇ ਵੀ ਅਸੀਂ ਹਿਸਾਬ ਕੀਤਾ ਇਹਨਾਂ ਨੂੰ ਛੱਡ ਕੇ
ਪਰ ਬੇਇਨਸਾਫੀ ਦੀ ਇੰਤਹਾ ਹੋ ਗਈ ਕਿ 25 ਹੁਣ ਭਾਈ ਖਹਿਰਾ ਦਾ 1990 ਦੇ ਦਲ ਦਾ ਜੀ, ਉਹਨਾਂ ਦਾ ਸੋਚ ਦੀ ਸਿੱਧੀ ਦੇਖੀਏ ਤੇ 28 ਸਾਲ ਹੋ ਗਏ ਉਹਨਾਂ 28 ਸਾਲ ਦਾ ਹੋਰ ਕੈਦੀ ਦੱਸ ਦਿਓ ਇੰਡੀਆ ਦੇ ਵਿੱਚ ਜਿਹੜਾ ਬੈਠਾ ਹੈਗਾ। ਆ ਜਿਹੜੀ ਗੁੱਡ ਕੰਡਕਟ ਦੇ ਆਧਾਰ ਤੇ ਸ਼ੀਲਾ ਦੀਕਸ਼ਿਤ ਗਵਰਨਮੈਂਟ ਨੇ ਰਿਹਾਈ ਕਰਤੀ ਸੀ ਇੱਕ ਕੇਸ ਨੂੰ, ਨਾਲ ਹੀ ਉਹਨੇ ਲਿਖਿਆ ਸੀ ਕਿ ਹੁਣ ਕਰਨਾਟਕਾ ਦਾ ਕੇਸ ਹੈ, ਕਰਨਾਟਕ ਕਰੇਗਾ। ਪਰ ਐਜ ਪਰ ਜਿਹੜੀ ਉਹ ਸੁਪਰੀਮ ਕੋਰਟ ਨੇ ਰਫੜ ਪਾਇਆ ਉਹਦੇ ਵਿੱਚ ਆ ਗਿਆ ਵੀ ਹੁਣ ਸੈਂਟਰ ਗਵਰਨਮੈਂਟ ਕਰੂਗੀ। ਫਿਰ ਕੈਪਟਨ ਸਾਹਿਬ ਜਦੋਂ ਇੱਥੇ ਗੱਲ ਕਰੀਏ ਵੀ ਤੁਸੀਂ ਕਰ ਸਕਦੇ ਹੋ, ਫਿਰ ਕਹਿੰਦੇ ਨਹੀਂ ਵੀ ਸੈਂਟਰ ਕਰੂਗੀ। ਫਿਰ ਰਿਕਮੈਂਡੇਸ਼ਨ ਕਰਨਾਟਕ ਗਵਰਨਮੈਂਟ ਨੂੰ ਕਿਉਂ ਭੇਜ ਰਿਹਾ ਇੱਕ ਖਹਿਰਾ ਸਾਹਿਬ ਦੀ, ਉਹਨਾਂ ਦੀ ਰਿਕਮੈਂਡੇਸ਼ਨ ਸੈਂਟਰ ਯੂਨੀਅਨ ਹੋਮ ਮਿਨਿਸਟਰੀ ਨੂੰ ਭੇਜੋ ਕਿਉਂਕਿ ਉਹ ਟਾਟਾ ਦਾ ਕੇਸ ਹੈਗਾ। ਤੋ ਇਹ ਸਾਰਾ ਕੁਝ ਲਟਕਾਇਆ ਜਾ ਰਿਹਾ। ਪਤਾ ਨਹੀਂ ਹੁਣ ਜੇ ਤਾਂ ਸਿੱਖਾਂ ਦੀ ਵੋਟ ਸ਼ਾਨ ਦੱਸ ਕੇ ਲੈਣੀ ਹੋਈ ਤੇ ਕਰ ਦੇਣਗੇ, ਉਹ ਬਣੂਗਾ ਕੌਣ? ਕੈਪਟਨ ਸਾਹਿਬ ਕਰਨਗੇ ਜਾਂ ਬਾਦਲ ਦੇ ਰਾਹੀਂ ਬੀਜੇਪੀ ਸਾਂਝ ਦਊਗੀ, ਜਾਂ ਜੇ ਉਹਨਾਂ ਲੱਗੂਗਾ ਵੀ ਹਿੰਦੂ ਵੋਟ ਨਾਰਾਜ਼ ਹੋਊਗੀ ਫਿਰ ਉਹ ਇਹ ਨਹੀਂ ਕੀਤਾ ਜਾਊਗਾ। ਫਿਰ ਜਿਹੜੀ ਇਹ ਬੇਇਨਸਾਫੀ ਇਸੇ ਤਰ੍ਹਾਂ ਜਾਰੀ ਰਹੂਗੀ। ਜੀ ਬਿਲਕੁਲ ਮੰਚਪੁਰ ਸਾਹਿਬ, ਕਿਤੇ ਨਾ ਕਿਤੇ ਇਹ ਗੱਲ ਨਜ਼ਰ ਆਉਂਦੀ ਹੈ ਵੀ ਜਿਹੜੇ ਇਹ ਪ੍ਰੋਸੈਸ ਹੈਗੇ ਆ ਇਹ ਆਲਰੇਡੀ ਲਟਕਾਇਆ ਜਾ ਰਿਹਾ ਹੈ ਇਹਨਾਂ ਨੂੰ, ਤੇ ਜਦੋਂ ਕੋਈ ਮੁੱਦਾ ਉੱਠਦਾ ਹੈ ਜਾਂ ਕੋਈ ਪ੍ਰੈਸ਼ਰ ਬਣਦਾ ਤਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ, ਚਿੱਠੀਆਂ ਲਿਖ ਦਿੱਤੀਆਂ ਜਾਂ ਕਹਿ ਦਿੱਤਾ ਜਾਂ ਅਖਬਾਰੀ ਬਿਆਨਬਾਜ਼ੀ ਜਿਹੜੀ ਹੈਗੀ ਹੈ ਉਸ ਹਿਸਾਬ ਨਾਲ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਜਿਹੜੀ ਗੱਲ ਹੈ ਉਹ ਕੀਤੀ ਜਾਂਦੀ ਹੈ। ਪਰ ਅੰਤ ਦੇ ਵਿੱਚ ਇਸ ਇਸ਼ੂ ਨੂੰ ਸਮੇਟਣ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਜਿਹੜਾ ਸਿੱਖ ਸਿਆਸੀ ਕੈਦੀਆਂ ਦਾ ਇਸ਼ੂ ਹੈਗਾ ਇਹਦੀ ਇੱਕ ਡੀਟੇਲ ਜਿਹੜੀ ਆਊਟਲੇ ਹੈਗੀ ਹੈ, ਕਿੰਨੇ ਸਿੱਖ ਸਿਆਸੀ ਇਸ ਵਕਤ ਕਿੰਨਾ ਜੇਲ੍ਹਾਂ ਦੇ ਵਿੱਚ ਕੈਦ ਨੇ, ਜੇ ਥੋੜਾ ਜਿਹਾ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਸਾਨੂੰ ਵੇਰਵਾ ਦੱਸ ਸਕੋ। ਹਾਂਜੀ, ਉਹਦੇ ਵਿੱਚ ਦੇਖੋ ਭਾਈ ਲਾਲ ਸਿੰਘ ਤੇ ਭਾਈ ਦਿਲਵਾਗ ਸਿੰਘ ਤੇ ਭਾਈ ਬਲਵੀਰ ਸਿੰਘ ਹੀਰਾ ਭੂਤਨਾ ਇਹ ਨਾਭਾ ਜੇਲ੍ਹ ਦੇ ਵਿੱਚ ਆ। ਅੰਮ੍ਰਿਤਸਰ ਜੇਲ੍ਹ 'ਚ ਭਾਈ ਗੁਰਦੀਪ ਸਿੰਘ ਖਹਿਰਾ ਤੇ ਪ੍ਰੋਫੈਸਰ ਗੁਰਿੰਦਰਪਾਲ ਸਿੰਘ ਭੁੱਲਰ। ਪਟਿਆਲਾ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਨੰਦ ਸਿੰਘ ਤੇ ਭਾਈ ਸੁਰੇਸ਼ ਸਿੰਘ ਇਹ ਹੈਗੇ ਆ। ਬਿਹਾਰ ਜੇਲ੍ਹ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਇਆ ਸਿੰਘ ਲਾਹੌਰੀਆ। ਰਾਜਸਥਾਨ ਜੈਪੁਰ ਜੇਲ੍ਹ ਦੇ ਵਿੱਚ ਭਾਈ ਹਰਨੇਕ ਸਿੰਘ ਧੱਪ। ਇਹ ਮੁਰਾਦਾਬਾਦ ਦੇ ਵਿੱਚ ਦਇਆ ਸਿੰਘ, ਸੁੱਚਾ ਸਿੰਘ ਤੇ 2 ਸਿੰਘ ਹੋਰ ਆ, ਉਹ ਮੁਰਾਦਾਬਾਦ ਟਾਡਾ ਤੇ ਮਰਡਰ ਕੇਸ ਦੇ ਵਿੱਚ ਹੋਰ ਤੇ ਜੇਲ੍ਹ 'ਚ ਬੰਦ ਆ। ਤੇ ਬਰਿਆਲ ਜੇਲ੍ਹ ਦੇ ਵਿੱਚ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਝੋਰਾ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ। ਇਸ ਤਰ੍ਹਾਂ ਕਰਕੇ ਕੁੱਲ ਜਿਹੜੇ ਹੈਗੇ ਆ ਉਹ 20 ਜਿਹੜੇ ਇੱਕ ਸਿਆਸੀ ਕੈਦੀ ਹੈਗੇ, ਜਿਨ੍ਹਾਂ ਦੇ ਵਿੱਚੋਂ ਤੁਸੀਂ ਕਹਿ ਸਕਦੇ 14 ਸਾਲ ਤੋਂ ਉੱਤੇ ਵਾਲੇ ਜਿਹੜੇ ਆ ਉਹ 15 ਜਿਹੜੇ ਸਿੱਖ ਸਿਆਸੀ ਹੈਗੇ, ਜਿਨ੍ਹਾਂ 14 ਜਾਂ 20 ਸਾਲ ਤੋਂ ਉੱਤੇ ਵਾਲੇ ਵੀ ਜਿਹੜੇ ਆ ਉਹ 14 ਜਿਹੜੇ 20 ਸਾਲ ਤੋਂ ਉੱਤੇ ਵਾਲੇ ਜਿਹੜੇ ਹੈਗੇ, ਜਿਹਨਾਂ 20 ਸਾਲ ਤੋਂ ਉੱਤੇ ਕੱਢੀ ਹੋਈ ਆ ਜੀ। ਤੇ ਚਾਰ ਮੁਰਾਦਾਬਾਦ ਵਾਲੇ ਤੇ ਕੁਲਦੀਪ ਸਿੰਘ ਭੂਤਨਾ ਦੇ ਉਹਨਾਂ ਨੇ 5 ਸਾਲ ਤੋਂ ਵੱਧ ਤੇ 10 ਸਾਲ ਤੋਂ ਥੱਲੇ ਕੱਢੀ। ਬਾਕੀ ਸਾਰੇ 14 ਜਾਂ 20 ਸਾਲ ਤੋਂ ਉੱਤੇ ਜਿਨ੍ਹਾਂ ਨੇ ਕੱਢੀ ਹੈਗੀ, ਸਾਰਿਆਂ ਦੀ ਜਿਹੜੀ ਆ ਉਹ ਰਿਹਾਈ ਮੇਰੇ ਹਿਸਾਬ ਨਾਲ ਉਹ ਜੀਓ ਆ। ਹਾਂ ਜੀ, ਹੁਣ ਕਹਿਣ ਦੀ ਸਾਰੀ ਉਮਰ ਦੀ ਤੇ ਦੱਸਿਆ ਜਾਵੇ ਕਿ 1950 1960 ਦਾ ਕੋਈ ਕੈਦੀ ਹੈਗਾ ਜਿਹੜਾ ਸਾਰੀ ਉਮਰ ਦਾ ਜੇਲ੍ਹ ਦੇ ਵਿੱਚ ਬੈਠਾ ਹੈਗਾ। ਸੋ ਇਹ ਸਾਰੇ ਪਖੰਡ ਆ ਇਹਨਾਂ ਦੇ। ਜੀ ਮੰਚਪੁਰ ਸਾਹਿਬ, ਇਸੇ ਦੇ ਨਾਲ ਹਾਲਾਂਕਿ ਸਾਡਾ ਜਿਹੜਾ ਸਮਾਂ ਹੈਗਾ ਕੋਈ ਬਹੁਤਾ ਜ਼ਿਆਦਾ ਨਹੀਂ, ਪਰ ਮੈਂ ਚਾਹੂੰਗਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਮੋਗਾ ਦੇ ਵਿੱਚ ਪੇਸ਼ੀ ਹੋਣ ਦਾ ਮਾਮਲਾ ਸੀਗਾ, ਪੇਸ਼ੀ ਸੀ, ਉਹਨਾਂ ਨੂੰ ਨਹੀਂ ਉੱਥੇ ਫਿਜ਼ੀਕਲੀ ਪੁਲਿਸ ਲੈ ਕੇ ਆਈ ਇਸ ਇਸ਼ੂ ਦੇ ਉੱਪਰ, ਤੇ ਨਾਲ ਜਿਹੜਾ ਜਗਤਾਰ ਸਿੰਘ ਜੌਹਲ ਦਾ ਕੇਸ ਹੈਗਾ ਹੁਣ ਇੰਟਰਨੈਸ਼ਨਲੀ ਪ੍ਰੈਸ਼ਰ ਵੀ ਬਣਿਆ। ਜਿਹੜੇ ਇੰਗਲੈਂਡ ਦੇ 70 MP ਹੈਗੇ ਆ ਉਹਨਾਂ ਨੇ ਥੈਰੇਸਾ ਮੇ ਨੂੰ ਅਪਰੋਚ ਕੀਤਾ ਤੇ ਉਸ ਪਾਰਟ ਨੂੰ ਵੀ ਜਦੋਂ ਅਸੀਂ ਦੇਖਦੇ ਹਾਂ ਭਾਰਤ ਸਰਕਾਰ ਵੱਲੋਂ ਡਿਕਲਾਈਨ ਕੀਤਾ ਗਿਆ ਰਿਕੁਐਸਟ ਨੂੰ ਜਗਤਾਰ ਸਿੰਘ ਜੌਹਲ ਦੇ ਮਾਮਲੇ ਦੇ ਵਿੱਚ। ਸੋ ਇਹਨਾਂ ਦੋਵਾਂ ਕੇਸਾਂ ਦੀ ਜਿਹੜੀ ਅਪਡੇਟ ਹੈਗੀ ਹੈ, ਤੁਸੀਂ ਇਹਨਾਂ ਕੇਸਾਂ ਦੇ ਨਾਲ ਸੰਬੰਧਿਤ ਤੋਂ ਜਥੇਦਾਰ ਹਵਾਰਾ ਦਾ ਤੇ ਜਗਤਾਰ ਸਿੰਘ ਜੌਹਲ ਦਾ ਦੋਵਾਂ ਦੀ ਮੈਂ ਅਪਡੇਟ ਜ਼ਰੂਰ ਚਾਹੂੰਗਾ ਜਾਂਦੇ ਤੁਹਾਡੇ ਕੋਲੋਂ। ਹਾਂਜੀ, ਭਾਈ ਜਗਤਾਰ ਸਿੰਘ ਹਵਾਰਾ ਦਾ ਮੋਗਾ ਕੋਰਟ ਨੇ ਪੇਸ਼ ਕਰਨ ਦੇ ਹੁਕਮ ਕੀਤੇ ਸੀ। SSP ਵੱਲੋਂ ਤਿਹਾੜ ਜੇਲ੍ਹ ਨੂੰ ਰਿਕੁਐਸਟ ਕਰਕੇ ਉਹ ਰੋਕ ਦਿੱਤੀ ਗਈ। ਪ੍ਰੋਡਕਸ਼ਨ ਤਬਦੀਲ ਹੋ ਗਿਆ ਸੀ, ਉੱਥੇ ਤਿਆਰੀ ਸੀ ਤੇ ਜਿਹੜੇ ਸਮਰਥਕ ਹੈਗੇ ਆ ਭਾਈ ਜਗਤਾਰ ਸਿੰਘ ਹਵਾਰਾ ਦੇ, ਉਹ ਕੇਜਰੀਵਾਲ ਤੱਕ ਦੀ ਪਹੁੰਚ ਬਣਾਈ ਸੀ ਤੁਸੀਂ ਜੇਲ੍ਹਾਂ ਨੂੰ ਬਹੁਤ ਹੀ ਲੈ ਕੇ ਜਾਓ ਇਹਨਾਂ ਨੂੰ। ਤੇ ਪਰ ਯਾਨੀ ਕਿ ਕੋਈ ਇਨਪੁਟਸ ਜਿਹੜੀਆਂ ਹੈਗੀਆਂ ਨੇ ਪੁਲਿਸ ਲੈਵਲ ਦੀਆਂ ਜਿਹੜੀਆਂ ਹੈਗੀਆਂ ਉਹ ਗਲਤ ਗਈਆਂ। ਉਹਦੇ 'ਚ ਇਹੀ ਆ ਵੀ ਕਿਉਂਕਿ ਜੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੈ ਆਉਂਦੇ ਇੱਕ ਵਾਰੀ ਪੰਜਾਬ ਕਿਸੇ ਪੇਸ਼ੀ 'ਚ, ਤਾਂ ਫਿਰ ਉਹ ਜੇਲ੍ਹ ਵਾਲਿਆਂ ਨੇ ਦੁਬਾਰੇ ਲੈਣਾ ਨਹੀਂ, ਧਿਆਨ ਵਾਲਿਆਂ ਨੇ, ਕਿਉਂਕਿ ਦਿੱਲੀ ਕੋਈ ਕੇਸ ਪੈਂਡਿੰਗ ਨਹੀਂ ਹੈਗਾ। ਉਹਨਾਂ ਨੇ ਰਿਕੁਐਸਟ ਭੇਜ ਦੇਣੀ ਹੈ ਕਿ ਜਿਹੜੀ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਂਦਾ ਉੱਥੇ ਉਹਨਾਂ ਦੀ ਜੁਰਿਸਡਿਕਸ਼ਨ ਦੇ ਵਿੱਚ ਉਹਨੂੰ ਕਸਟਡੀ ਦੇ ਵਿੱਚ ਰੱਖਿਆ ਜਾਵੇ। ਸੋ ਇਹ ਸਾਰਾ ਕਿਉਂਕਿ ਜਦੋਂ
ਇਹ ਪਾਬੰਦੀ ਸਿੰਘਾਂ ਦੇ ਸੰਬੰਧ 'ਚ ਮੈਂ ਤੇ ਭਾਈ ਹਰਪਾਲ ਸਿੰਘ ਚੀਮਾ ਮਿਲੇ ਸੀ। ਸੁਰਿੰਦਰ ਬਾਜਵੇ ਨੂੰ ਬਤੌਰ ਵਕੀਲ ਸਰਕਾਰੀ ਮੋਰਚੇ ਦੇ ਸੰਬੰਧ 'ਚ ਉਹਨਾਂ ਨੇ ਕਿਹਾ ਸੀ, ਤਾਂ ਉਦੋਂ ਬਾਜਵਾ ਸਾਹਿਬ ਨੇ ਸਪਸ਼ਟ ਕਿਹਾ ਸੀ ਕਿ ਵਕੀਲ ਸਾਹਿਬ ਭਾਈ ਜਗਤਾਰ ਸਿੰਘ ਹਵਾਲੇ ਦੀ ਜੇਲ੍ਹ ਟ੍ਰਾਂਸਫਰ ਨੂੰ ਸਾਈਡ ਤੇ ਰੱਖ ਕੇ ਫੇਰ ਗੱਲ ਸ਼ੁਰੂ ਕਰਾਂਗੇ ਆਪਾਂ। ਤੇ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਜਿਵੇਂ ਉਹਨਾਂ ਕਹਿੰਦੇ ਵੀ ਉਹਨਾਂ ਨੂੰ ਇੱਥੇ ਨਹੀਂ ਲਿਆਉਂਦੀ, ਪਰ ਅਦਾਲਤਾਂ ਦੇ ਵਿੱਚ ਅਸੀਂ ਕਾਨੂੰਨੀ ਦਾਅਪੇਚ ਉੱਥੋਂ ਭਾਈ ਜਗਤਾਰ ਸਿੰਘ ਹਵਾਲਾ ਨਾਲ ਹੋਰ ਕੇਸਾਂ ਨਾਲ ਸੰਬੰਧਿਤ ਮਹਿਮੂਦ ਪਰਾਕਾ ਵਕੀਲ ਦਿੱਲੀ ਹਾਈ ਕੋਰਟ ਦੇ ਉਹ ਵੀ ਆਏ ਸੀ, ਉਹਨਾਂ ਨੇ ਵੀ ਆਪਣਾ ਆਗੂ ਕੀਤਾ। ਤੇ ਹੁਣ 26 ਤਰੀਕ ਮੌਕੇ ਦੇ ਵਿੱਚ ਹੈਗੀ ਆ, ਉਹ ਜੱਜ ਛੋਟੇ ਨੂੰ ਕੇਸ ਬਦਲ ਕੇ ਹੁਣ ਮੇਨ ਸੈਸ਼ਨ ਜੱਜ ਸਾਹਿਬ ਤਰਸੇਮ ਮੰਗਲਾ ਦੀ ਅਦਾਲਤ ਆ ਗਿਆ। ਉਹਨਾਂ ਨੇ ਪਿਛਲੀ 16 ਤਰੀਕ ਨੂੰ ਕਿਹਾ ਸੀਗਾ ਪੁਲਿਸ ਨੂੰ ਕਿ ਮੈਂ ਨਹੀਂ ਤੁਹਾਡੀਆਂ ਰਿਕੁਐਸਟਾਂ ਮੰਨਣੀਆਂ, ਤੁਸੀਂ ਜਿਹੜਾ ਹੁਣ ਆਪਣੀ ਚਾਰਜ ਦੇ ਉੱਤੇ ਆਰਗੂਮੈਂਟ ਲੈ ਕੇ ਆਓ 26 ਤਰੀਕ ਨੂੰ, ਤੇ ਆਪਾਂ ਇਹ ਕੇਸ ਦਾ ਜੇ ਚਾਰਜ ਲੱਗਣਾ ਤਾਂ ਕੇਸ ਚੱਲੇ ਤੇ ਲੈ ਕੇ ਆਓ। ਹੋ ਸਕਦਾ 26 ਤਰੀਕ ਨੂੰ ਦੁਆਰੇ ਜਿਹੜੇ ਆ ਪ੍ਰੋਡਕਸ਼ਨ ਤੇ ਭਾਈ ਜਗਤਾਰ ਸਿੰਘ ਹਵਾਲਾ ਦੇ ਮੋਗਿਓਂ ਜਾਰੀ ਹੋਣ, ਉਹ 26 ਨੂੰ ਪਤਾ ਲੱਗੂਗਾ। ਲੁਧਿਆਣੇ ਦੇ ਕੇਸ ਜਿਹੜੇ 30 ਤਰੀਕ ਨੂੰ ਸੇਮ ਰਿਕੁਐਸਟ ਦੇ ਉੱਤੇ ਵੀ ਪਰਸਨ ਪੇਸ਼ ਕਰੋ। ਜਿੱਥੇ ਭਾਈ ਆਪਣੇ ਜਗਤਾਰ ਸਿੰਘ ਜੌਹਲ ਦੀ ਗੱਲ ਹੈਗੀ ਆ, ਉਹਦੇ ਕੇਸ ਦੀ ਚਾਰਜ ਲੱਗ ਚੁੱਕਿਆ ਹੈਗਾ, ਤੇ ਬਾਕੀ ਕੇਸਾਂ ਦੇ ਵਿੱਚ ਅਜੇ ਜਿਹੜੀ ਆ ਫਾਰਮਲ ਪ੍ਰੋਸੀਡਿੰਗ ਚਲਾਉਣ ਦੀਆਂ ਕਾਪੀਆਂ ਤੇ ਉਹਨੂੰ ਸਾਰਿਆਂ ਨੂੰ ਨਹੀਂ ਮਿਲੀਆਂ ਹੈਗੀਆਂ। 24 ਤਰੀਕ ਉਹਦੀ ਹੈਗੀ ਆ ਆਪਣੇ ਮਹਾਲੀ MIA ਕੋਰਟ 'ਚ, 26 ਉਹਦੀ ਮੌਕੇ ਦੇ ਵਿੱਚ ਹੈਗੀ ਆ, ਉਹ ਐਵੀਡੈਂਸ ਤੇ ਕੇਸ ਆ ਗਿਆ। ਪਰ ਪਿਛਲੇ ਦਿਨ ਕਿਸੇ ਮੀਡੀਆ ਵਾਲਿਆਂ ਨੇ ਸੰਪਰਕ ਕੀਤਾ ਸੀ ਕਿ ਮੈਂ ਦੱਸਿਆ ਸੀ ਅਜੇ ਕਿਸੇ ਦੀ ਵੀ ਅਰੈਸਟ ਜਗਦੀਸ਼ ਗਗਨੇਜਾ ਤੇ ਆਪਣੇ ਦੇ ਕੇਸ ਦੇ ਵਿੱਚ ਕਿਸੇ ਦੀ ਵੀ ਫਾਰਮਲ ਅਰੈਸਟ ਨਹੀਂ ਪਈ। ਬਾਵਜੂਦ ਕਿ CM ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ DG ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਗਗਨੇਜਾ ਕਤਲ ਕੇਸ ਦੇ ਫਲਾਣੇ ਜਗਤਾਰ ਹੋਣੀ, ਸ਼ੇਰੇ ਹੋਣੀ, ਬੱਤੇ ਹੋਣੀ ਦੋਸ਼ੀ ਪਾਏ ਹੋਇਆ ਜੀ। ਇਹ ਸਾਰਾ ਕੁਛ ਇੱਕ ਸਿਆਸੀ ਗੇਮ ਚੱਲਦੀ ਹੈ, ਬੰਦਿਆਂ ਨੂੰ ਲੰਮਾ ਸਮਾਂ ਅੰਦਰ ਜਾਣਾ ਸਮਝਦਾ। ਸਰਕਾਰ ਨਾਲੋਂ ਜ਼ਿਆਦਾ ਬਿਊਰੋਕਰੇਸੀ ਤੇ ਪੁਲਿਸ ਰਾਜ ਪੰਜਾਬ ਦੇ ਵਿੱਚ ਜਿਹੜਾ ਭਾਰੂ ਹੁੰਦਾ ਜ਼ਿਆਦਾ ਦਿਸ ਰਿਹਾ ਅੱਗੇ ਨਾਲੋਂ, ਵੀ ਉਹਨਾਂ ਦੀ ਜਿਹੜੀ ਰਿਕਮੈਂਡੇਸ਼ਨ ਮੰਨੀ ਜਾਂਦੀ, ਸਾਰਾ ਡਾਇਰੈਕਟਰ ਉਹੀ ਕਰ ਰਹੇ ਪੁਲਿਸ ਵਾਲੇ, ਵਿੱਚੇ DG ਵਿੱਚੇ ਰਾਜਜੀਤ ਹੁੰਦਲ ਜਿਨ੍ਹਾਂ ਨੇ ਜਗਤਾਰ ਜੌਹਲ ਉਹਨਾਂ ਦੇ ਕੇਸ ਪਾਏ ਹੀ ਮੈਂ ਸਮਝਦਾ ਇਸ ਕਰਕੇ ਵੀ ਜਦੋਂ STF ਨੇ ਉਹਨਾਂ ਦਾ ਨਾਂ ਲਿਆ ਰਾਜਜੀਤ ਹੁੰਦਲ ਦਾ, DGP ਸੁਰੇਸ਼ ਅਰੋੜਾ ਨੇ ਸੰਪਰਕ 'ਚ ਸੀਗਾ ਤੇ ਅਗਲੇ ਨੇ ਕਿਹਾ ਨਾ ਬਣਾਓ ਕੋਈ ਸਕੀਮ ਵੀ ਨਹੀਂ ਦਿੱਤੀ ਫਸਾ ਦੀ। ਉਹਨਾਂ ਨੇ ਆਹ ਝੂਠੇ ਕੇਸ ਜਿਹੜੇ ਪਲਾਟ ਜਗਤਾਰ ਸਿੰਘ ਜੌਹਲ ਵਰਗਿਆਂ ਦੇ ਉੱਤੇ ਕਰ ਦਿੱਤੇ, ਤਾਂ ਜੋ ਸਾਡਾ ਜਿਹੜਾ ਆਵਾਜ਼ ਉੱਧਰ ਰਿਹਾ ਸਾਰੇ ਪੰਜਾਬ ਦੇ ਵਿੱਚ ਨਸ਼ੇ ਦਾ ਨੈਟਵਰਕ ਪੁਲਿਸ ਦਾ ਕਿਵੇਂ ਚੱਲ ਰਿਹਾ ਉਹਨੂੰ ਢੱਕਣ ਦੇ ਵਾਸਤੇ ਇਹਨਾਂ ਨੇ ਕਰ ਲਏ। ਪਰ ਗੱਲ ਫਿਰ ਵੀ ਦਿੱਲੀ ਥੈਲਿਓਂ ਬਾਹਰ ਆ ਗਈ ਆ, ਤੇ ਇਸ ਗੱਲ ਦਾ ਵੀ ਜਿਹੜਾ ਲੋਕਾਂ ਦੇ ਵਿੱਚ ਰੋਸ ਆ ਵੀ ਆਪਣੀ ਗੱਲ ਨੂੰ ਆਪਣੇ ਯਾਨੀ ਕਿ ਕਲੰਕ ਨੂੰ ਢੱਕਣ ਦੇ ਵਾਸਤੇ DGP ਨੇ ਤੇ ਰਾਜਜੀਤ ਹੁੰਦਲ SSP ਨੇ ਇਹਨਾਂ ਨੇ ਯਾਨੀ ਕਿ ਇਹ ਸਾਰੀ ਗੇਮ ਕੀਤੀ ਤੇ ਨੌਜਵਾਨਾਂ ਤੇ ਝੂਠੇ ਕੇਸ ਪਾਏ। ਫਿਰ ਜੇ ਠੀਕ ਆ ਕੇਸ ਮੈਨੇਜਰ ਦਾ ਕੇਸ ਅਜੇ ਤੱਕ ਕਿਉਂ ਨਹੀਂ ਪਾਇਆ, ਕਿਉਂਕਿ ਹੈ ਹੀ ਕੁਝ ਨਹੀਂ ਜਗਤਾਰ ਸਿੰਘ ਜੌਹਲ ਦੇ ਖਿਲਾਫ ਸਿਰਫ ਇਹਨਾਂ ਦੇ ਕੋਲ। ਜੀ ਮੰਚਪੁਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦੋਵਾਂ ਕੇਸਾਂ ਦੇ ਬਾਰੇ ਖਾਸ ਤੌਰ ਤੇ ਓਵਰਆਲ ਤੁਸੀਂ ਆਪਣਾ ਸਮਾਂ ਕੱਢ ਕੇ ਇਹ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੰਤ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਲੁਧਿਆਣੇ ਤੋਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੰਤ ਦੇ ਵਿੱਚ ਉਹਨਾਂ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਜਗਤਾਰ ਸਿੰਘ ਜੌਹਲ ਜਿਹੜੇ ਕਿ ਇੰਗਲੈਂਡ ਤੋਂ ਹੈਗੇ ਆ, ਉਹਨਾਂ ਦਾ ਜੋ ਕੇਸ ਚੱਲ ਰਿਹਾ ਉਸ ਬਾਰੇ ਅਪਡੇਟ ਦਿੱਤੀ ਹੈਗੀ ਹੈ, ਲੇਟੈਸਟ ਕੀ ਹੈਗੀ ਹੈ। ਤੇ ਜਿਹੜਾ ਸਿੱਖ ਸਿਆਸੀ ਕੈਦੀਆਂ ਦਾ ਇਸ਼ੂ ਹੈ, ਇਹਨਾਂ ਦਾ ਮੰਨਣਾ ਹੈ ਕਿ ਭਾਈ ਗੁਰਦੀਪ ਸਿੰਘ ਖਹਿੜਾ ਹੋਣ ਜਾਂ ਹਰਨੇਕ ਸਿੰਘ ਭੱਪ ਹੋਣ ਜਾਂ ਅਦਰਵਾਈਜ਼ ਜਦੋਂ ਅਸੀਂ 20 ਸਿੱਖ ਸਿਆਸੀ ਕੈਦੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਵੇਰਵਾ ਮੰਝਪੁਰ ਸਾਹਿਬ ਨੇ ਦਿੱਤਾ ਕਿ 15 ਦੇ ਕਰੀਬ ਇੱਦਾਂ ਦੇ ਹੈਗੇ ਆ ਸਿੱਖ ਸਿਆਸੀ ਕੈਦੀ ਜਿਨ੍ਹਾਂ ਨੂੰ 14 ਸਾਲ ਤੋਂ ਉੱਪਰ ਉਹ ਆਪਣੀ ਜਿਹੜੀਆਂ ਸਜ਼ਾਵਾਂ ਨੇ ਉਹ ਕੱਟ ਚੁੱਕੇ ਆ, ਵੱਖ-ਵੱਖ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਇਸ ਵਕਤ ਬੰਦ ਰੱਖਿਆ ਹੋਇਆ। ਸੋ ਇਹ ਇੱਕ ਸਿਆਸੀ ਗੇਮ, ਸਿਆਸੀ ਲਾਹਾ ਲੈਣ ਦੀ ਗੱਲ ਜਾਂ ਕਿਵੇਂ ਵੋਟਾਂ ਬਟੋਰੀਆਂ ਜਾ ਸਕਦੀਆਂ ਨੇ ਉਹਦਾ ਹੀ ਇੱਕ ਵਾਇਸ ਬਣ ਕੇ ਰਹਿ ਗਿਆ ਇਹ ਸਾਰਾ ਇਸ਼ੂ। ਕੋਈ ਵੀ ਸਰਕਾਰ ਸੰਜੀਦਗੀ ਦੇ ਨਾਲ ਇਸ ਇਸ਼ੂ ਨੂੰ ਐਡਰੈਸ ਨਹੀਂ ਕਰ ਰਹੀ, ਇਹ ਕਹਿਣਾ ਸਰਦਾਰ ਜਸਪਾਲ ਸਿੰਘ ਮੰਝਪੁਰ ਦਾ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ।
3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।